हाथी चोर गुलीर थी छुट जांदा या कौन जो इश्क थी छुट जाए। किसी दौर दे विच एक बादशाह सी, उन्हें अपनी लड़की की शादी करनी सी। ते लड़की ने जिद की सी कि अब्बा जी तू बादशाह आ ते मैं अनोखा काम दुनिया नालों करना। उन्हें पुत्र की करना? उन्हें आख्या कि मैं हाथी जेड़ा सोने का बनया होया जहेज दे विच लेना। ऊंट बादशाह सी वक्त दा। उन्हें सुन्यारे नूं सद्या ते सुन्यारे नूं उन्हें आख्या भई मैं अपनी बच्ची नूं जहेज दे विच हाथी देना सोने का बना के। ते उह लोग गल्लां बड़ियां करदे ही भी सुन्यारे जिहड़े ने सोना सुन्यारे दा ही हुंदा, लेकिन बनवाउणा मैं अपने जेरे निगरानी अपने कोल आ। उन्हें आख्या जी मैनूं कोई इतराज नहीं, तुसीं सोना देना मैं तुहाडे सामने बना देवांगा। उन्हें बादशाह जिहड़ा उहनूं सोना देई आवे ਉਹਦੇ घर ही तैयार कीता। उन्हें 15 दिन 20 दिन महीना लगा, हाथी तैयार हो गया। उन्हें आख्या बादशाह सलामत ਇਹਦੀ ਹੁਣ ਅਸਾਂ ਨਾ ਪਾਲਿਸ਼ ਕਰ ਦਈਏ ਤੇ ਪਾਣੀ ਹੋਵੇ ਖੁੱਲਾ ਜਿੱਥੇ ਅਸੀਂ ਇਹਦੀ ਮਾਲਿਸ਼ ਕਰਨੀ ਆ, ਐ ਇਹਨੂੰ ਪਾਲਿਸ਼ ਕਰਕੇ ਤੇ ਫਿਰ ਤੁਹਾਨੂੰ ਅਸੀਂ ਦੇਣਾ। ਦਰਿਆ ਦੇ ਵਿੱਚ ਲੈ ਗਏ, ਉੱਥੇ ਜਾ ਕੇ ਉਹਨੇ ਨਵਾਇਆ ਨੁਹਾਇਆ, ਉਹਨੂੰ ਚੰਗਾ ਪਾਲਿਸ਼ ਪੁਲਿਸ਼ ਕੀਤੀ ਤੇ ਘਰ ਲੈ ਆਏ। ਉਹਨੇ ਕਿਸੇ ਹੋਰ ਸੁਨਿਆਰੇ ਨੂੰ ਵਿਖਾਇਆ। ਉਹਨੇ ਆ ਬਾਦਸ਼ਾਹ ਸਲਾਮਤ ਇਹ ਤੇ ਪਿਤਲੀ ਆ, ਤੂੰ ਆਨਾ ਮੈਂ ਖਾ ਲੈ ਸੋਨਾ, ਇਹ ਤੇ ਸੋਨਾ ਹੈ ਹੀ ਨੀਗਾ। ਵਾਹ ਵਾਹ। ਉਹਨੇ ਫਿਰ ਉਸ ਸੁਨਿਆਰੇ ਨੂੰ ਉਹਨੇ ਫਿਰ ਬੁਲਾਇਆ ਸੀ। ਉਹਨੇ ਆਖਿਆ ਵੀ ਆ ਤੈਨੂੰ ਤੇ ਮੈਂ ਦਿੱਤਾ ਸੀ ਅਸਲ ਸੋਨਾ, ਆਹ ਕੰਮ ਤੂੰ ਜਿਹੜਾ ਇਹ ਕੀ ਵਿਖਾਇਆ? ਉਹ ਲੱਗਾ ਉਤਰੀਆਂ ਥਲੜੀਆਂ ਮਾਰਨ। ਉਹਨੇ ਆਖਿਆ ਤੇਰੀ ਮੈਂ ਧੌਣ ਲਾ ਦੇਵਾਂਗਾ, ਗੱਲ ਸੱਚੀ ਦੱਸ ਮੈਨੂੰ ਵੀ ਦਾਲ ਆਇਆ ਕਿਵੇਂ ਤੂੰ? ਮੈਂ ਆਪਣੇ ਸਾਹਮਣੇ ਤੇ ਮੈਨੂੰ ਸਹੀ ਕਰਵਾਇਆ ਤੇਰੇ ਕੋਲ। ਉਹਨੇ ਆਖਿਆ ਵੀ ਗੱਲ ਇਹ ਹੈ ਕਿ ਜਦੋਂ ਮੈਂ ਇੱਥੇ ਹਾਥੀ ਬਣਾਉਣਾ ਹਾਂ ਨਾ, ਜਿੰਨਾ ਕੁ ਇੱਥੇ ਬਣਾਉਣਾ ਹਾਂ ਉਹਨਾਂ ਕੁ ਘਰ ਜਾ ਕੇ ਪਿੱਤਲ ਦਾ ਬਣਾਈ ਜਾਣਾ। ਜਦੋਂ ਇਧਰੋਂ ਮੁਕੰਮਲ ਹੋ ਗਿਆ ਤੇ ਮੈਂ ਵੀ ਮੁਕੰਮਲ ਕਰ ਦੇਣਾ ਸੀ। ਤੇ ਮੈਂ ਪਹਿਲੋਂ ਜਾ ਕੇ ਤੇ ਉੱਥੇ ਨੂੰ ਨਾਪਾਇਆ ਹਾਂ ਦਰਿਆ ਦੇ ਵਿੱਚ। ਜਦੋਂ ਇਹ ਖੜਿਆ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਇਹੋ ਹੀ ਪਤਾ ਲੱਗਾ ਵੀ ਮੇਰਾ ਹਾਥੀ ਉਹ ਹੀ ਆ, ਲੇਕਿਨ ਮੈਂ ਉੱਥੋਂ ਬਦਲਾ ਕੇ ਲੈ ਆਂਦਾ। ਬਾਦਸ਼ਾਹ ਨੂੰ ਗੁੱਸਾ ਆਇਆ। ਉਹਨੇ ਆਖਿਆ ਇਹਨੂੰ ਸਜਾਏ ਮੌਤ ਕਰ ਦੋ। ਤੇ ਸਾਹਿਬ ਉਦੋਂ ਸਜ਼ਾਵਾਂ ਅਜੀਬ ਹੀ ਸਨ। ਉਹ ਗਲੀਰ ਬਾਬਾ ਜੀ ਨੇ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਨਾ ਗਲੀਰ, ਉਹ ਇੱਕ ਟਾਵਰ ਨਮਾ ਇੱਕ ਹੁੰਦਾ ਸੀ ਖੰਭਾ, ਉਹਦੇ ਉੱਤੇ ਉਹਨੂੰ ਛੱਡ ਦਿੰਦੇ ਸੀ। ਉਹ ਭੁੱਖਾ ਪਿਆਸਾ ਹੀ ਉੱਤੇ ਹੀ ਮਰ ਜਾਂਦਾ ਸੀ। ਤੇ ਜੇ ਉਹ ਛਾਲ ਮਾਰੇ ਤੇ ਫਿਰ ਵੀ ਉਹ ਮਰ ਗਿਆ, ਤੇ ਜੇ ਛਾਲ ਨਾ ਮਾਰੇ ਤੇ ਭੁੱਖ ਪਿਆਸ ਨਾਲ ਮਰ ਜਾਂਦਾ ਸੀ। ਉਹ ਸਜਾਏ ਮੌਤ ਉਦੋਂ ਇਹ ਦਿੰਦੇ ਸੀ। ਅੱਛਾ ਜੀ। ਉਹ ਜਦੋਂ ਉਹਨੂੰ ਉਹਨਾਂ ਦੇ ਉੱਤੇ ਚੜਾ ਦਿੱਤਾ ਨਾ ਤੇ ਸ਼ਾਮਾਂ ਪਈਆਂ ਤੇ ਬੀਵੀ ਸੀ ਆਖਰ ਉਹਦੀ ਗਈ ਤੇ ਉਹਨੇ ਜਾ ਕੇ ਆਖਿਆ ਵੀ ਸੁਣਾ ਤੈਨੂੰ ਮੈਂ ਬੜਾ ਡੱਕਦੀ ਹੁੰਦੀ ਸੀ, ਮੁੜ ਜਾ ਇਹਨਾਂ ਕੰਮਾਂ ਤੋਂ, ਬੇਈਮਾਨੀ ਤੋਂ ਬਾਅਦ ਨਹੀਂ ਨਾ ਆਇਆ। ਤੇ ਅੱਜ ਸੁਨਾਜ ਕਿੱਥੇ ਚੜਿਆ? ਉਹਨੇ ਆਖਿਆ ਹੁਣ ਜੋ ਹੋਣਾ ਸੀ ਉਹ ਤੇ ਹੋ ਗਿਆ, ਹੁਣ ਮੇਰੀ ਗੱਲ ਬੋਲੇ ਸੁਣ, ਕੋਈ ਹੋਰ ਵੀ ਨਾ ਸੁਣ ਲਵੇ। ਉਹਨੇ ਆਖਿਆ ਕੀ? ਉਹਨੇ ਆਖਿਆ ਹੁਣ ਇੱਕ ਕੰਮ ਤੂੰ ਕਰ, ਉਹਦੇ ਵਿੱਚ ਸ਼ਰਤ ਇਹ ਹਾਜੀ ਸਾਹਿਬ ਹੁੰਦੀ ਸੀ ਜਿਹੜਾ ਥੱਲੇ ਉਤਰ ਆਉਂਦਾ ਸੀ ਨਾ ਉਹਨੂੰ ਨਹੀਂ ਫਿਰ ਪੜਦੇ, ਉਹ ਜੇ ਉਹ ਵੱਜ ਗਿਆ ਤੇ ਵੱਜ ਗਿਆ। ਉਹਨੇ ਆਖਿਆ ਕੀ? ਉਹਨੇ ਆਖਿਆ ਇੱਕ ਰੇਸ਼ਮ ਦਾ ਧਾਗਾ ਲਿਆਉਣਾ ਤੇ ਧਾਗਾ ਇੰਨਾ ਕੁ ਹੋਵੇ ਜਿਹੜਾ ਮੇਰੇ ਤੱਕ ਪਹੁੰਚ ਜਾਵੇ। ਉਹਨੇ ਫੇਰ ਮੁੰਜ ਦੀ ਰੱਸੀ ਨਾਲ ਲਿਆਉਣੀ, ਉਹ ਵੀ ਓਨੀ ਹੋਵੇ ਜਿਹੜੀ ਮੇਰੇ ਤੱਕ ਪਹੁੰਚ ਜਾਵੇ। ਉਹਨੇ ਫੇਰ ਰੱਸਾ ਲਿਆਉਣਾ ਨਾਲ, ਤੇ ਰੱਸਾ ਉਹਨਾਂ ਲਿਆਉਣਾ ਜਿਹੜਾ ਉਸ ਤੱਕ ਪਹੁੰਚ ਜਾਵੇ। ਵਾਹ ਜੀ ਵਾਹ, ਵਾਹ ਜੀ ਸਾਹਿਬ ਵਾਹ, ਕੀ ਬਾਤ ਹੈ। ਉਹਨੇ ਆਖਿਆ ਇਹ ਕੀ ਕਰੇਗਾ? ਉਹਨੇ ਆਖਿਆ ਜਦੋਂ ਲਿਆਵੇਂਗੀ ਨਾ ਤੇ ਇੱਕ ਜੁਗਨੂ ਵੀ ਲੱਭ ਕੇ ਲਿਆਉਣਾ। ਆੜਾ ਜੁਗਨੂ ਨਹੀਂ ਉੱਡਦਾ ਫਿਰ। ਉਹਨੇ ਆਖਿਆ ਵੀ ਉਹ ਜਿਹੜਾ ਰੇਸ਼ਮ ਦਾ ਧਾਗਾ ਨਾ ਉਹ ਬੜਾ ਨਾਜ਼ੁਕ ਜਿਹਾ ਹੁੰਦਾ, ਵਜ਼ਨ ਉਹਦਾ ਕੋਈ ਨਹੀਂ ਹੁੰਦਾ ਫਰੂਕੀ ਸਾਹਿਬ। ਉਹਦਾ ਵਜ਼ਨ ਕੋਈ ਨਹੀਂ ਹੁੰਦਾ। ਉਹਨੇ ਆਖਿਆ ਉਹਦੇ ਨਾਲ ਬੰਨ ਕੇ ਉਹਨੂੰ ਤੂੰ ਛੱਡਣਾ ਤੇ ਬਾਕੀ ਗੱਲ ਤੈਨੂੰ ਮੈਂ ਬਾਅਦ ਚ ਦੱਸਾਂ। ਜਦੋਂ ਉਹਨੇ ਛੱਡਿਆ ਨਾ ਉਹ ਉੱਡ ਕੇ ਤਾਂ ਗਿਆ ਤੇ ਉਹਨੇ ਉੱਤੋਂ ਕਾਬੂ ਕਰ ਲਿਆ। ਕਾਬੂ ਕਰਕੇ ਉਹਨੇ ਆਖਿਆ ਹੁਣ ਇਹਦੇ ਨਾਲ ਮੁੰਜ ਦੀ ਰੱਸੀ ਬੰਨ। ਉਹਨੇ ਸਹਿਜੇ ਨਾ ਉਹ ਸਿੱਖ ਆਖਿਆ ਜਿਹਦਾ ਭਾਰ ਝੱਲਦਿਆਂ ਜਦੋਂ ਉੱਤੇ ਚਲੇ ਗਈ ਉਹਨੇ ਹੁਣ ਮਗਰੇ ਦੇ ਰੱਸਾ ਬੰਨ ਦੇ। ਵਾਹ ਜੀ ਵਾਹ, ਵਾਹ ਜੀ ਸਾਹਿਬ, ਖੈਰ ਹੋ ਗਈ, ਕੀ ਬਾਤ। ਜਦੋਂ ਉਹਨੇ ਰੱਸਾ ਬੱਧਾ ਨਾ
ਤੇ ਰੱਸਾ ਉਹਨੇ ਸਿੱਘੀ ਖਿੱਚਦਾ ਜਦੋਂ ਉੱਤੇ ਚਲੇ ਗਿਆ ਲੰਮਾ ਕੇ ਥੱਲੇ ਆ ਗਿਆ। ਬਾਬਾ ਜੀ ਨੇ ਫਰਮਾਇਆ ਕਿ ਹਾਥੀ ਚੋਰ ਗਲੀਰ ਥੀ ਆਣ ਛੁੱਟ ਜਾਂਦਾ ਤੇ ਇਹਾ ਕੌਣ ਜੋ ਇਸ਼ਕ ਦੀ ਛੁੱਟ ਜਾਏ। ਰੰਜ ਅੱਖਿਆ ਬਸ ਕਰ ਬੇਲੀਆਂ ਤੇਰੀ ਗੱਲ ਸੁਣਿਆ ਦਿਲ ਫੁੱਟ ਜਾਏ। ਅਸਾਂ ਜੋਗੀਆਂ ਸਬਰ ਥੀ ਕਮ ਲੈਣਾ ਭਾਵੇਂ ਕੋਈ ਸਾਨੂੰ ਮਾਰ ਕੁੱਟ ਜਾਏ। ਮੇਰਾ ਹੱਕ ਖੋਇਆ ਨਾ ਜ਼ਾਲਿਮਾਂ ਨੇ ਮੇਰਾ ਸਬਰ ਜੜ ਸੈਦੇ ਦੀ ਪੁੱਟ ਜਾਏ। ਅੱਖੀਂ ਵੇਖ ਕੇ ਮਰਦ ਹੁਣ ਚੁੱਪ ਕਰ ਦੇ। ਭਾਵੇਂ ਚੋਰ ਹੀ ਝਗੜਾ ਲੁੱਟ ਜਾਏ। ਦੇਣਾ ਨਹੀਂ ਜੇ ਪੇਤ ਵਿੱਚ ਖੇੜਿਆਂ ਦੇ ਗੱਲ ਖਵਾਰ ਹੋਵੇ ਖਿੰਡ ਫੁੱਟ ਜਾਏ। ਤੋਦਾ ਖੇੜਿਆਂ ਦਾ ਬੂਏ ਨੇ ਆਏ। ਮਤਾ ਚਾਕ ਨਿਸ਼ਾਨੇ ਥੀ ਛੁੱਟ ਜਾਏ। क्या बात माशाअल्लाह। हाथी चोर गुलीर थी छुट जांदा या कौन जो इश्क थी छुट जाए। वारिस शामिया पाली सोई चंगा ਜਿਹੜਾ ਵਿਛੜਿਆਂ ਨੂੰ ਕਰਦਾ ਜੁਟ ਜਾ।